ਬਾਈਡਨ ਜੋ ਪ੍ਰੈਜ਼ੀਡੈਂਟ ਹੈਗੇ ਆ, ਉਹਨਾਂ ਨੇ 60 ਮਿੰਟ ਦੇ ਉੱਤੇ ਅੱਜ ਬੋਲੇ ਹੈਗੇ ਆ ਤੇ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਕਿਹਾ ਆ, ਕੱਲ ਰਾਤੀ ਬੋਲੇ ਸੀ ਭਈ ਜੋ ਅਮਰੀਕਾ ਆ ਉਹ ਹੁਣ ਕੋਵਿਡ-19 ਤੋਂ ਇੱਕ ਤਰ੍ਹਾਂ ਦੇ ਨਾਲ ਫ੍ਰੀ ਹੈਗਾ। ਕਹਿੰਦੇ ਵੀ ਪੈਂਡੇਮਿਕ ਇਜ਼ ਓਵਰ, ਜੋ ਕੋਰੋਨਾ ਵਾਇਰਸ ਆ ਉਹ ਖਤਮ ਆ, ਇਹ ਉਹਨਾਂ ਨੇ ਅਨਾਉਂਸ ਕੀਤੀ ਹੈਗੀ ਆ। 1 ਮਿਲੀਅਨ ਅਮਰੀਕਨ ਹੁਣ ਤੱਕ ਕੋਵਿਡ-19 ਦੇ ਨਾਲ ਮਾਰੇ ਜਾ ਚੁੱਕੇ ਹੈਗੇ ਆ। ਯੂਐਸ ਗਵਰਨਮੈਂਟ ਹਜੇ ਵੀ ਕੋਵਿਡ-19 ਨੂੰ ਪਬਲਿਕ ਹੈਲਥ ਐਮਰਜੈਂਸੀ ਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਜੀ ਵੀ ਕਹਿ ਰਹੀ ਆ ਵੀ ਪਬਲਿਕ ਐਮਰਜੈਂਸੀ ਆਫ ਇੰਟਰਨੈਸ਼ਨਲ ਕੰਸਰਨ ਇਹ ਹੈਗੀ ਆ ਕੋਵਿਡ ਜੋ ਆ, ਕਿਉਂਕਿ ਆਪਾਂ ਹਜੇ ਵੀ ਦੇਖਦੇ ਵੀ ਲੋਕਾਂ ਨੂੰ ਹੁੰਦੀ ਆ, ਪਰ ਇਹਦਾ ਜਿਹੜਾ ਅਸਰ ਆ ਉਹ ਬਹੁਤ ਮਾਈਲਡ ਹੈਗਾ। ਟੇਡਰੋਸ ਗੈਬਰੀਅਸਸ ਜੋ ਡਾਇਰੈਕਟਰ ਜਨਰਲ ਹੈਗੇ ਆ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ, ਉਹਨਾਂ ਨੇ ਵੀ ਪਿਛਲੇ ਹਫ਼ਤੇ ਇਹ ਕਿਹਾ ਸੀ ਵੀ ਕੋਵਿਡ-19 ਜੀ ਜੋ ਇੱਕ ਤਰ੍ਹਾਂ ਦੇ ਨਾਲ ਉਹਦੇ ਅਸੀਂ ਐਂਡ ਦੇ ਉੱਤੇ ਹੈਗੇ ਆ। ਪਿਛਲੇ ਹਫ਼ਤੇ ਇਹ ਵੀ ਰਿਪੋਰਟ ਹੋਈ ਸੀ ਵੀ ਕੋਵਿਡ-19 ਦੇ ਨਾਲ ਹੁਣ ਮੌਤਾਂ ਦੀ ਗਿਣਤੀ ਲੋਐਸਟ ਆ। ਇਹ ਗੈਬਰੀਅਸਸ ਜੋ WHO ਦੇ ਹੈਡ ਆ, ਉਹਨਾਂ ਨੇ ਇਹ ਦੱਸਿਆ ਸੀ। ਕਹਿੰਦੇ ਵੀ ਜਿਹੜੀ ਹੁਣ ਸਾਡੀ ਪੋਜੀਸ਼ਨ ਆ, ਇਹ ਬੈਸਟ ਪੋਜੀਸ਼ਨ ਹੈਗੀ ਆ ਪਿਛਲੇ ਜੇ 2-2.5 ਸਾਲਾਂ ਦੀ ਦੇਖੀ ਜਾਵੇ। ਪਿਛਲੇ ਮਹੀਨੇ ਯੂਐਸ ਸੈਂਟਰ ਫॉर ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਨੇ ਕੋਵਿਡ-19 ਦੀਆਂ ਗਾਈਡਲਾਈਨਸ ਨੂੰ ਵੀ ਚੇਂਜ ਕਰ ਦਿੱਤਾ ਸੀ। ਸੋ ਈਵਨ ਹੁਣ ਗਵਰਨਮੈਂਟ ਆਫਿਸਸ ਦੇ ਵਿੱਚ ਵੀ ਤੁਹਾਨੂੰ ਟੈਸਟਿੰਗ ਕਰਨ ਦੀ ਜ਼ਰੂਰਤ ਹੈ ਨਹੀਂ। ਬਹੁਤ ਕਸ਼ਮਕਸ਼ ਵੀ ਜੋ ਗਵਰਨਮੈਂਟ ਦੇ EMPLOYEES ਆ, ਉਹਨਾਂ ਦੀ ਬਾਈਡਨ ਐਡਮਿਨਿਸਟ੍ਰੇਸ਼ਨ ਨਾਲ ਚੱਲੀ ਸੀ। ਬਹੁਤ ਸਾਰੇ ਪੁਲਿਸ ਆਫਿਸਰਸ, ਫਾਇਰ ਫਾਈਟਰਸ, ਉਹਨਾਂ ਨੇ ਵੈਕਸੀਨ ਨਹੀਂ ਲਵਾਏ ਪਏ, ਅਸੀਂ ਨਹੀਂ ਲਵਾਣੇ ਹੈਗੇ ਤੇ ਸਿਚੁਏਸ਼ਨ ਇੱਥੇ ਵੀ ਹੋਈ ਸੀ ਵੀ ਪੂਰੇ ਦੀ ਪੂਰੀ ਪੁਲਿਸ ਡਿਪਾਰਟਮੈਂਟ ਨੂੰ ਫਾਇਰ ਕੀਤਾ ਜਾਵੇ, ਪਰ ਗਵਰਨਮੈਂਟ ਦੇ ਕੋਲ ਕੋਈ ਆਲਟਰਨੇਟਿਵ ਹੈ ਨਹੀਂ ਸੀ। ਕਹਿੰਦੇ ਵੀ 65,000 ਦੇ ਕਰੀਬ ਨਵੇਂ ਜੀ ਕੋਵਿਡ-19 ਦੇ ਕੇਸ ਹਰ ਰੋਜ਼ ਪਿਛਲੇ 2 ਹਫ਼ਤਿਆਂ ਤੋਂ ਰਿਪੋਰਟ ਕੀਤੇ ਜਾ ਰਹੇ ਆ। ਇਹ ਡਾਟਾ ਜੋ ਜੌਨ ਹੌਪਕਿੰਸ ਯੂਨੀਵਰਸਿਟੀ ਆ, ਉਸ ਨੇ ਸ਼ੋ ਕੀਤਾ ਹੈਗਾ। ਤੇ ਹਰ ਵੀਕ ਥੋੜਾ ਜਿਹੜਾ ਲੋਕ ਆ ਇਸ ਡਾਟੇ ਦੇ ਵਿੱਚ ਘਟਦੇ ਜਾ ਰਹੇ ਆ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਵੀ ਕੋਵਿਡ-19 ਦੇ ਨਾਲ ਹੁਣ ਜੋ ਉਹਦਾ ਅਸਰ ਆ ਉਹ ਬਹੁਤ ਘਟ ਗਿਆ ਹੈਗਾ। ਲੋਕ ਬਿਮਾਰ ਜ਼ਰੂਰ ਹੁੰਦੇ ਆ, ਪਰ ਉਨੇ ਸੀਰੀਅਸ ਨਹੀਂ ਹੁੰਦੇ ਜਿੰਨੇ ਜਦੋਂ ਸ਼ੁਰੂ ਵਾਸਤੇ ਵਿੱਚ ਸੀਗੇ। ਬਾਈਡਨ ਜੋ ਪ੍ਰੈਜ਼ੀਡੈਂਟ ਹੈਗੇ ਆ, ਉਹਨਾਂ ਨੇ 60 ਮਿੰਟ ਦੇ ਉੱਤੇ ਅੱਜ ਬੋਲੇ ਹੈਗੇ ਆ ਤੇ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਕਿਹਾ ਆ, ਕੱਲ ਰਾਤੀ ਬੋਲੇ ਸੀ ਭਈ ਜੋ ਅਮਰੀਕਾ ਆ ਉਹ ਹੁਣ ਕੋਵਿਡ-19 ਤੋਂ ਇੱਕ ਤਰ੍ਹਾਂ ਦੇ ਨਾਲ ਫ੍ਰੀ ਹੈਗਾ। ਕਹਿੰਦੇ ਵੀ ਪੈਂਡੇਮਿਕ ਇਜ਼ ਓਵਰ, ਜੋ ਕੋਰੋਨਾ ਵਾਇਰਸ ਆ ਉਹ ਖਤਮ ਆ, ਇਹ ਉਹਨਾਂ ਨੇ ਅਨਾਉਂਸ ਕੀਤੀ ਹੈਗੀ ਆ। 1 ਮਿਲੀਅਨ ਅਮਰੀਕਨ ਹੁਣ ਤੱਕ ਕੋਵਿਡ-19 ਦੇ ਨਾਲ ਮਾਰੇ ਜਾ ਚੁੱਕੇ ਹੈਗੇ ਆ। ਯੂਐਸ ਗਵਰਨਮੈਂਟ ਹਜੇ ਵੀ ਕੋਵਿਡ-19 ਨੂੰ ਪਬਲਿਕ ਹੈਲਥ ਐਮਰਜੈਂਸੀ ਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਜੀ ਵੀ ਕਹਿ ਰਹੀ ਆ ਵੀ ਪਬਲਿਕ ਐਮਰਜੈਂਸੀ ਆਫ ਇੰਟਰਨੈਸ਼ਨਲ ਕੰਸਰਨ ਇਹ ਹੈਗੀ ਆ ਕੋਵਿਡ ਜੋ ਆ, ਕਿਉਂਕਿ ਆਪਾਂ ਹਜੇ ਵੀ ਦੇਖਦੇ ਵੀ ਲੋਕਾਂ ਨੂੰ ਹੁੰਦੀ ਆ, ਪਰ ਇਹਦਾ ਜਿਹੜਾ ਅਸਰ ਆ ਉਹ ਬਹੁਤ ਮਾਈਲਡ ਹੈਗਾ। ਟੇਡਰੋਸ ਗੈਬਰੀਅਸਸ ਜੋ ਡਾਇਰੈਕਟਰ ਜਨਰਲ ਹੈਗੇ ਆ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ, ਉਹਨਾਂ ਨੇ ਵੀ ਪਿਛਲੇ ਹਫ਼ਤੇ ਇਹ ਕਿਹਾ ਸੀ ਵੀ ਕੋਵਿਡ-19 ਜੀ ਜੋ ਇੱਕ ਤਰ੍ਹਾਂ ਦੇ ਨਾਲ ਉਹਦੇ ਅਸੀਂ ਐਂਡ ਦੇ ਉੱਤੇ ਹੈਗੇ ਆ। ਪਿਛਲੇ ਹਫ਼ਤੇ ਇਹ ਵੀ ਰਿਪੋਰਟ ਹੋਈ ਸੀ ਵੀ ਕੋਵਿਡ-19 ਦੇ ਨਾਲ ਹੁਣ ਮੌਤਾਂ ਦੀ ਗਿਣਤੀ ਲੋਐਸਟ ਆ। ਇਹ ਗੈਬਰੀਅਸਸ ਜੋ WHO ਦੇ ਹੈਡ ਆ, ਉਹਨਾਂ ਨੇ ਇਹ ਦੱਸਿਆ ਸੀ। ਕਹਿੰਦੇ ਵੀ ਜਿਹੜੀ ਹੁਣ ਸਾਡੀ ਪੋਜੀਸ਼ਨ ਆ, ਇਹ ਬੈਸਟ ਪੋਜੀਸ਼ਨ ਹੈਗੀ ਆ ਪਿਛਲੇ ਜੇ 2-2.5 ਸਾਲਾਂ ਦੀ ਦੇਖੀ ਜਾਵੇ। ਪਿਛਲੇ ਮਹੀਨੇ ਯੂਐਸ ਸੈਂਟਰ ਫॉर ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਨੇ ਕੋਵਿਡ-19 ਦੀਆਂ ਗਾਈਡਲਾਈਨਸ ਨੂੰ ਵੀ ਚੇਂਜ ਕਰ ਦਿੱਤਾ ਸੀ। ਸੋ ਈਵਨ ਹੁਣ ਗਵਰਨਮੈਂਟ ਆਫਿਸਸ ਦੇ ਵਿੱਚ ਵੀ ਤੁਹਾਨੂੰ ਟੈਸਟਿੰਗ ਕਰਨ ਦੀ ਜ਼ਰੂਰਤ ਹੈ ਨਹੀਂ। ਬਹੁਤ ਕਸ਼ਮਕਸ਼ ਵੀ ਜੋ ਗਵਰਨਮੈਂਟ ਦੇ EMPLOYEES ਆ, ਉਹਨਾਂ ਦੀ ਬਾਈਡਨ ਐਡਮਿਨਿਸਟ੍ਰੇਸ਼ਨ ਨਾਲ ਚੱਲੀ ਸੀ। ਬਹੁਤ ਸਾਰੇ ਪੁਲਿਸ ਆਫਿਸਰਸ, ਫਾਇਰ ਫਾਈਟਰਸ, ਉਹਨਾਂ ਨੇ ਵੈਕਸੀਨ ਨਹੀਂ ਲਵਾਏ ਪਏ, ਅਸੀਂ ਨਹੀਂ ਲਵਾਣੇ ਹੈਗੇ ਤੇ ਸਿਚੁਏਸ਼ਨ ਇੱਥੇ ਵੀ ਹੋਈ ਸੀ ਵੀ ਪੂਰੇ ਦੀ ਪੂਰੀ ਪੁਲਿਸ ਡਿਪਾਰਟਮੈਂਟ ਨੂੰ ਫਾਇਰ ਕੀਤਾ ਜਾਵੇ, ਪਰ ਗਵਰਨਮੈਂਟ ਦੇ ਕੋਲ ਕੋਈ ਆਲਟਰਨੇਟਿਵ ਹੈ ਨਹੀਂ ਸੀ। ਕਹਿੰਦੇ ਵੀ 65,000 ਦੇ ਕਰੀਬ ਨਵੇਂ ਜੀ ਕੋਵਿਡ-19 ਦੇ ਕੇਸ ਹਰ ਰੋਜ਼ ਪਿਛਲੇ 2 ਹਫ਼ਤਿਆਂ ਤੋਂ ਰਿਪੋਰਟ ਕੀਤੇ ਜਾ ਰਹੇ ਆ। ਇਹ ਡਾਟਾ ਜੋ ਜੌਨ ਹੌਪਕਿੰਸ ਯੂਨੀਵਰਸਿਟੀ ਆ, ਉਸ ਨੇ ਸ਼ੋ ਕੀਤਾ ਹੈਗਾ। ਤੇ ਹਰ ਵੀਕ ਥੋੜਾ ਜਿਹੜਾ ਲੋਕ ਆ ਇਸ ਡਾਟੇ ਦੇ ਵਿੱਚ ਘਟਦੇ ਜਾ ਰਹੇ ਆ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਵੀ ਕੋਵਿਡ-19 ਦੇ ਨਾਲ ਹੁਣ ਜੋ ਉਹਦਾ ਅਸਰ ਆ ਉਹ ਬਹੁਤ ਘਟ ਗਿਆ ਹੈਗਾ। ਲੋਕ ਬਿਮਾਰ ਜ਼ਰੂਰ ਹੁੰਦੇ ਆ, ਪਰ ਉਨੇ ਸੀਰੀਅਸ ਨਹੀਂ ਹੁੰਦੇ ਜਿੰਨੇ
ਜਦੋਂ ਸ਼ੁਰੂ ਵਾਸਤੇ ਵਿੱਚ ਸੀਗੇ।